बिस्मिल्लाहिर्रहमानिर्रहीम। एक अच्छा घराना एक अच्छा घर बनाउण वास्ते सारे नालों पहली शै जिहड़ी हैगी है ना वो वालदैन दा शैल्टर, वालदैन दा साया सिर ते वालदैन दीयां दुआवां दा होना बहुत ज़रूरी है, बहुत ही ज़रूरी है। बाकी दूसरे मरहले दे विच आण के मियाँ बीवी दा आपस दे विच कट्ठियां चलना। मिसाल बनी है भी ये एक गड्डी दे दो पहिए ने, ਦੋਨਾਂ ਪਹੀਆਂ ਦੇ ਵਿੱਚ ਬੈਲੈਂਸ ਦਾ ਹੋਣਾ, ਹਵਾ ਦੇ ਬੈਲੈਂਸ ਦਾ ਹੋਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਗੱਡੀ ਨਹੀਂ ਚੱਲਦੀ। ਇਸ ਵਾਸਤੇ ਬੈਲੈਂਸ ਕੀ ਸ਼ੈ ਆ ਘਰ ਦੇ ਵਿੱਚ? ਘਰ ਦੇ ਵਿੱਚ ਬੈਲੈਂਸ ਆ ਵੀ ਕੋਈ ਵੀ ਮਸ਼ਵਰਾ ਸਲਾਹ ਜਿਹੜੀ ਐਸੀ ਮੁਸ਼ਾਵਰਤ ਜਿਹੜੀ ਤੁਹਾਡੇ ਘਰ ਨੂੰ ਬਿਹਤਰ ਕਰ ਸਕੇ, ਉਹ ਤੁਹਾਡੇ ਬਿਲਡਿੰਗ ਦੇ ਮੁਤਲਕ, ਘਰ ਦੇ ਹਾਲਾਤ ਦੇ ਮੁਤਲਕ, ਮੁਈਸ਼ਤ ਦੇ ਮੁਤਲਕ, ਬੱਚਿਆਂ ਦੇ ਮੁਸਤਕਬਲ ਦੇ ਮੁਤਲਕ ਇਹ ਕਿਸੇ ਵੀ ਕਿਸਮ ਦਾ ਅਗਰ ਕੋਈ ਸੈਟਅਪ ਹੈਗਾ ਨਾ, ਤੁਸੀਂ ਆਪਦੀ ਬੀਵੀ ਦੇ ਨਾਲ ਮਸ਼ਵਰਾ ਕਰਕੇ ਚੱਲਣਾ, ਫਿਰ ਤੁਹਾਡਾ ਘਰ ਜਿਹੜਾ ਹੈਗਾ ਨਾ ਉਹ ਸਹੀ ਚੱਲੇਗਾ। ਜੇ ਤੁਸੀਂ ਬੀਵੀ ਨੂੰ ਇਗਨੋਰ ਕਰੋਗੇ ਤੇ ਫਿਰ ਘਰ ਜਿਹੜਾ ਹੈਗਾ ਨਾ ਉਹ ਵੀ ਉਸੇ ਹਿਸਾਬ ਨਾਲ। ਔਰ ਜ਼ਿੱਦ ਉਦੋਂ ਬੀਵੀ ਫੜਦੀ ਹੈ ਜਦੋਂ ਤੁਸੀਂ ਉਹਨੂੰ ਇਸ ਲੈਵਲ 'ਚ ਸਮਝਦੇ ਨਹੀਂ। ਚੌਧਰੀ ਸਾਹਿਬ ਇਹੀ ਕਹਿੰਦੇ ਨੇ ਕਿ ਬਸ ਜੋ ਮੈਂ ਕਰ ਰਿਹਾ ਉਹ ਠੀਕ ਕਰ ਰਿਹਾ, ਜਾਂ ਜੋ ਹੋ ਗਿਆ ਉਹ ਠੀਕ ਹੋ ਗਿਆ। ਅੱਗੋਂ ਤੀਸਰੀ ਜਿਹੜੀ ਜੋੜੀ ਹੁੰਦੀ ਆ ਉਹ ਇਹ ਆ ਵੀ ਔਲਾਦ, ਬੱਚੇ ਔਰ ਬੱਚੀਆਂ। ਕੋਈ ਵੀ ਘਰ ਦੇ ਮੁਤਲਕ ਤੁਸੀਂ ਕੋਈ ਫੈਸਲਾ ਕਰਦੇ ਜੇ, ਘਰ ਨੂੰ ਮੇਨਟੇਨ ਕਰਨ ਦੇ ਮੁਤਲਕ ਕਰਦੇ ਜੇ, ਘਰ ਨੂੰ ਚਲਾਉਣ ਦੇ, ਰੋਜ਼ੀ ਦੇ ਮੁਤਲਕ ਕਰਦੇ ਜੇ, ਬੱਚੀਆਂ ਔਰ ਬੱਚਿਆਂ ਦੇ ਨਾਲ ਵੀ ਮੁਸ਼ਾਵਰਤ ਕਰੋ, ਉਹਨਾਂ ਦੇ ਨਾਲ ਵੀ ਜਿਹੜਾ ਹੈਗਾ ਨਾ ਮਸ਼ਵਰਾ ਕਰੋ, ਪੁੱਛ ਦੱਸ ਕਰੋ ਉਹਨਾਂ ਕੋਲੋਂ ਵੀ ਪੁੱਤਰ ਆਪਾਂ ਅਗਰ ਇਸ ਤਰ੍ਹਾਂ ਕਰ ਲਈਏ ਤੇ ਫਿਰ ਜਿਹੜਾ ਹੈਗਾ ਬਿਹਤਰ ਨਹੀਂਗਾ। ਕੁਛ ਤੁਸੀਂ ਆਖੋਗੇ, ਕੁਛ ਉਹ ਆਖੇਗਾ, ਰਲ ਮਿਲ ਕੇ ਜਿਹੜਾ ਹੈਗਾ ਨਾ ਉਹ ਗੱਲ ਕਿਸੇ ਬੰਨੇ ਕੰਢੇ ਲੱਗ ਜਾਏਗੀ। ਇਸ ਵਾਸਤੇ ਇਸੇ ਤਰ੍ਹਾਂ ਹੀ ਤੁਸੀਂ ਬੱਚੀਆਂ ਨੂੰ ਜਿਹੜਾ ਹੈਗਾ ਨਾ, ਬੱਚੀਆਂ ਨੂੰ ਵੀ ਇਹੀ ਹੱਕ ਦਿਓ, ਉਹਨਾਂ ਦੇ ਨਾਲ ਵੀ ਮਸ਼ਵਰਾ ਕਰੋ ਕਿ ਉਹਨਾਂ ਵਿਚਾਰੀਆਂ ਨੇ ਅਗਲੇ ਘਰ ਜਾ ਕੇ ਤਾਂ ਅਗਲੇ ਘਰ ਦੇ ਮਸ਼ਵਰੇ ਚੱਲਣੇ ਨਾ। ਇੱਥੇ ਉਹਨਾਂ ਦੇ ਕੋਲ ਇੰਨਾ ਕੁ ਇਖਤਿਆਰ ਹੁੰਦਾ ਵਾ ਵੀ ਆਪਦੇ ਮਾਂ ਪਿਓ ਨਾਲ ਉਹ ਕੋਈ ਵੀ ਗੱਲ ਸ਼ੇਅਰ ਕਰ ਸਕਦੀਆਂ ਨੇ। ਇਸ ਵਾਸਤੇ ਅੱਛੇ ਘਰਾਨੇ ਵਾਸਤੇ ਵਾਲਦੈਨ ਦੀਆਂ ਦੁਆਵਾਂ ਦਾ ਹੋਣਾ, ਪਹਿਲੀ ਗੱਲ ਤਾਂ ਉਹਨਾਂ ਦਾ ਸਾਇਆ ਸਿਰ 'ਤੇ ਹੋਵੇ ਤਾਂ ਬਹੁਤ ਸੋਹਣੀ ਗੱਲ। ਅਗਰ ਅੱਲਾ ਨੇ ਸਾਇਆ ਸਿਰ ਤੋਂ ਚੁੱਕ ਲਿਆ ਤੇ ਉਹਨਾਂ ਦੀਆਂ ਦੁਆਵਾਂ ਤੁਹਾਡੇ ਨਾਲ ਨੇ। ਪਹਿਲਾ ਕੰਮ ਵਾਲਦੈਨ ਦੀਆਂ ਦੁਆਵਾਂ, ਦੂਸਰਾ ਕੰਮ ਮੀਆਂ ਬੀਵੀ ਦਾ ਇਕੁਅਲ ਚੱਲਣਾ, ਬਰਾਬਰ ਚੱਲਣਾ ਔਰ ਆਪਸ ਮਸ਼ਵਰਾ ਕਰਕੇ ਚੱਲਣਾ, ਤੇ ਤੀਸਰਾ ਕਿ ਆਪਦੀ ਔਲਾਦ ਦੇ ਨਾਲ ਮਸ਼ਵਰਾ ਕਰਕੇ ਚੱਲਣਾ। ਫਿਰ ਤੁਸੀਂ ਇੱਕ ਸੋਹਣਾ ਸੁਥਰਾ ਤੇ ਚੰਗੇ ਘਰਾਨੇ ਦੇ ਮਾਲਕ ਹੋਵੋਗੇ, ਉਹਦੀ ਮੁਆਸ਼ਰੇ 'ਚ ਵੀ ਇੱਜ਼ਤ ਹੋਵੇਗੀ ਔਰ ਉਹਦੇ ਬੈਨੀਫਿਟਸ ਅੱਲਾਹ ਤਾਲਾ ਦੀ ਜ਼ਾਤ ਵੀ ਤੁਹਾਨੂੰ ਬਹੁਤ ਜ਼ਿਆਦਾ ਦੇਗੀ। ਹੱਸਦੇ ਵਸਦੇ ਰਹੋ, ਆਬਾਦ ਰਹੋ। ਮੇਰੀਆਂ ਗੱਲਾਂ ਚੰਗੀਆਂ ਲੱਗਦੀਆਂ ਹੁੰਦੀਆਂ ਨੇ ਤਾਂ ਅੱਗੇ ਸ਼ੇਅਰ ਕਰ ਦਿਆ ਕਰੋ। ਅੱਲਾਹ ਤੁਹਾਨੂੰ ਖੁਸ਼ ਰੱਖੇ। ਅੱਲਾਹ ਹਾਫਿਜ਼।